ਭਗਵੰਤ ਮਾਨ ਹੁਣਾਂ ਨੇ ਬੀਤੇ ਦਿਨੀ ਗੁਰਬਾਣੀ ਨੂੰ ਲੈ ਕੇ ਜਿਹੜੀ ਉਹ ਇੱਕ ਨਵੀਂ ਵਿਚਾਰ, ਨਵੀਂ ਚਰਚਾ ਛੇੜੀ ਆ। ਉਹ ਇਹ ਚਰਚਾ ਪੁਰਾਣੀ ਆ, ਇੱਦਾਂ ਦੀ ਗੱਲ ਆਪਾਂ ਪਹਿਲਾਂ ਵੀ ਸੁਣਦੇ ਰਹੇ ਹਾਂ। ਹੁਣ ਸਵਾਲ ਇਹ ਆ ਰਿਹਾ ਵੀ ਕੀ ਜੁਲਾਈ ਮਹੀਨੇ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੋਵੇਗਾ ਸਭ ਚੈਨਲਾਂ ਦੇ ਉੱਤੇ? ਹਾਂ, ਬਿਲਕੁਲ ਜੀ, ਜਿਵੇਂ ਤੁਸੀਂ ਖੁਦੇ ਕਿਹਾ ਕਿ ਬੇਸ਼ੱਕ ਭਗਵੰਤ ਮਾਨ ਵੱਲੋਂ ਇਹ ਕਹਿ ਕੇ ਕਿ ਚਰਚਾ ਨਵੀਂ ਹੈ, ਪਰ ਅਸਲ 'ਚ ਚਰਚਾ ਪੁਰਾਣੀ ਆ। ਉਹ ਤੁਸੀਂ ਗੱਲ ਤੋਰੀ ਆ ਉੱਥੋਂ, ਬਿਲਕੁਲ ਇਹ ਗੱਲ ਦਰੁਸਤ ਹੈ ਕਿ ਜਦ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸ਼ੁਰੂ ਹੋਇਆ, ਤਦ ਤੋਂ ਮਤਲਬ ਨਿੱਤ ਦਿਨ ਜਿਹੜੇ ਨਹੀਂ ਉੱਥੇ ਜਾ ਸਕਦੇ, ਉਹਨਾਂ ਨੂੰ ਵੀ ਲੱਗਿਆ ਕਿ ਹਾਂ, ਮਤਲਬ ਕਿ ਅਸੀਂ ਉਸ ਸਥਾਨ ਨਾਲ, ਉਸ ਪਵਿੱਤਰਤਾ ਨਾਲ ਜੁੜ ਗਏ ਹਾਂ। ਸੋ ਇਸ ਲਈ ਉਸ ਬਹਾਨੇ ਘੱਟੋ ਘੱਟ ਉਹ ਸਮੇਂ ਸਾਰੇ ਘਰਾਂ 'ਚ ਰੂਹਾਨੀਅਤ ਵਰਤਦੀ ਹੈ ਜਦੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਚੱਲਦਾ। ਸੋ ਇਸ ਲਈ ਇੱਕ ਉਸ ਹਵਾਲੇ ਨਾਲ ਇੱਕ ਉਹ ਚੰਗਾ ਪਹਿਲ ਕਦਮੀ ਨਜ਼ਰ ਆਉਂਦੀ ਹੈ। ਪਰ ਜਦੋਂ ਇਹ ਸਵਾਲ ਆਉਂਦਾ ਕਿ ਹਾਂ, ਮੇਰੇ ਘਰੇ ਕਿਹੜਾ ਚੈਨਲ ਚੱਲ ਸਕਦਾ, ਜਾਂ ਮੇਰੇ ਘਰੇ ਕਿਹੜਾ ਹੈ, ਮੈਂ ਦੁਨੀਆ 'ਚ ਕਿਤੇ ਹੋਰ ਬੈਠਾ, ਉੱਥੇ ਉਹ ਚੈਨਲ ਦੀ ਪਹੁੰਚ ਹੈ ਜਾਂ ਨਹੀਂ, ਤਾਂ ਫਿਰ ਇੱਥੇ ਸਾਰਿਆਂ ਲਈ ਉਹ ਖੁੱਲਾ ਪ੍ਰਸਾਰਣ ਕਿਉਂ ਨਹੀਂ ਗਾ? ਇਹ ਸਵਾਲ ਸ਼ੁਰੂ ਤੋਂ ਹੀ, ਜਦ ਤੋਂ ਇਹ ਲਾਈਵ ਸ਼ੁਰੂ ਹੋਇਆ, ਪਹਿਲਾਂ ਇੱਕ ਚੈਨਲ ਕੋਲ ਸੀ, ਫਿਰ ਦੂਸਰੇ ਇੱਕ ਚੈਨਲ ਕੋਲ ਆ ਗਿਆ, ਫਿਰ ਕਹਿੰਦੇ ਜੀ ਇਹ ਪਰਿਵਾਰ ਦਾ ਚੈਨਲ ਹੈ ਜੀ, ਇਸ ਲਈ ਉਹਨਾਂ ਨੂੰ ਦਿੱਤਾ ਗਿਆ। ਸੋ ਫਿਰ ਇਹ ਵੀ ਸਵਾਲ ਉੱਠਦੇ ਰਹੇ ਕਿ ਜੀ ਇਹ ਮਤਲਬ ਕਿ ਉਲਟਾ ਪੈਸੇ ਲੈਂਦੇ ਨੇ ਸ਼੍ਰੋਮਣੀ ਕਮੇਟੀ ਤੋਂ ਜੀ ਪ੍ਰਸਾਰਣ ਦਾ, ਜਦੋਂ ਕਿ ਕੋਈ ਕਹਿੰਦਾ ਜੀ ਨਹੀਂ, ਸ਼੍ਰੋਮਣੀ ਕਮੇਟੀ ਨੂੰ ਪੈਸਾ ਮਿਲਦਾ ਜੀ। ਸੋ ਇਹ ਸਾਰੇ ਸਵਾਲਾਂ ਦੇ ਦਰਮਿਆਨ ਇਹ ਸਵਾਲ ਲੰਮੇ ਸਮੇਂ ਤੋਂ ਉੱਠਦਾ ਰਿਹਾ ਕਿ ਭਾਈ ਗੁਰਬਾਣੀ ਜਦੋਂ ਸਰਬੱਤ ਦੇ ਭਲੇ ਲਈ ਆ, ਸਰਬ ਸਾਂਝੀ ਬਾਣੀ ਆ, ਤਾਂ ਉਹ ਫਿਰ ਸਾਰੇ ਮਾਧਿਅਮਾਂ ਤੱਕ, ਲੋਕਾਂ ਤੱਕ, ਸੰਗਤ ਤੱਕ, ਸ਼ਰਧਾਲੂਆਂ ਤੱਕ, ਸਰੋਤਿਆਂ ਤੱਕ ਪਹੁੰਚਣੀ ਚਾਹੀਦੀ ਹੈ। ਸੋ ਇਸ ਸਵਾਲ ਦੇ ਜਵਾਬ ਵਜੋਂ ਕਿਸੇ ਸਮੇਂ ਕੈਪਟਨ ਅਮਰਿੰਦਰ ਨੇ ਵੀ ਕੋਸ਼ਿਸ਼ ਕੀਤੀ। 2017 ਦੇ ਵਿੱਚ ਜਦੋਂ ਅਮਰਿੰਦਰ ਦੀ ਸਰਕਾਰ ਸੀ, ਤਾਂ ਉਹਨਾਂ ਨੇ ਵੀ ਸਵਾਲ ਚੁੱਕਿਆ, ਤਾਂ ਉਹਨਾਂ ਨੇ ਵੀ ਕਿਹਾ ਕਿ ਹਾਂ, ਅਸੀਂ ਇਹਨਾਂ ਨੂੰ ਬਾਕੀ ਚੈਨਲ ਤੱਕ ਲੈ ਕੇ ਆਵਾਂਗੇ, ਇਸ ਨੂੰ ਇੱਕ ਸੀਮਤ ਨਹੀਂ ਰਹਿਣ ਦੇਵਾਂਗੇ। ਪਰ ਉਸ ਤੋਂ ਬਾਅਦ ਫਿਰ ਉਹ ਮਾਮਲਾ ਫਿਰ ਠੰਡੇ ਬਸਤੇ ਚਲਾ ਗਿਆ। ਤੇ ਹੁਣ ਵੀ ਜਦੋਂ ਭਗਵੰਤ ਮਾਨ ਹੋਰਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਵੀ ਆਪਣੇ ਚੋਣ ਪ੍ਰਚਾਰ 'ਚ ਵੀ ਇਸ ਨੂੰ ਮੁੱਦਾ ਬਣਾ ਕੇ ਰੱਖਿਆ, ਕਿਉਂਕਿ ਸੰਗਤ ਦੇ ਅੰਦਰ ਵੀ ਇਹ ਸਵਾਲ ਪਿਆ ਕਿਤੇ ਨਾ ਕਿਤੇ, ਸ਼ਰਧਾਲੂਆਂ ਦੇ ਮਨਾਂ 'ਚ ਵੀ ਇਹ ਸਵਾਲ ਪਿਆ ਕਿਤੇ ਨਾ ਕਿਤੇ। ਸੋ ਇਸ ਲਈ ਉਸ ਨੂੰ ਹਵਾ ਦੇਣ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਇਹ ਆਵਾਜ਼ ਬੁਲੰਦ ਕੀਤੀ। ਤੇ ਹੁਣ ਜਦੋਂ ਸਰਕਾਰ ਆਈ, ਸਰਕਾਰ ਆਉਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਇੱਕ ਦੋ ਥਾਵਾਂ ਤੇ ਤਾਂ ਬੋਲੀ, ਪਰ ਜਦੋਂ ਟਵੀਟ ਕੀਤਾ, ਕਿਉਂਕਿ ਅੱਜ ਕੱਲ 90% ਸਰਕਾਰੀ ਕੰਮ ਟਵੀਟ ਨਾਲ ਹੀ ਹੁੰਦੇ ਨੇ। ਸਹੀ ਗੱਲ। ਸੋ ਲੋਕਾਂ ਨੂੰ ਇਹ ਹੈ ਕਿ ਜੇ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਆਈ ਜਾਂ ਟਵੀਟ ਆਈ ਹੈ, ਮਤਲਬ ਇੱਧਰ ਨੂੰ ਵਧਿਆ ਜਾਣਾ। ਸੋ ਭਗਵੰਤ ਮਾਨ ਹੋਰੀ ਕਹਿੰਦੇ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਗੁਰਬਾਣੀ ਦਾ ਪ੍ਰਸਾਰਣ ਸਭ ਚੈਨਲਾਂ ਰਾਹੀਂ ਹੋਵੇ, ਤੇ ਅਸੀਂ ਬਕਾਇਦਾ ਉਹਦੇ ਲਈ ਕੋਈ ਢਾਂਚਾ ਤਿਆਰ ਕਰਕੇ ਦੇਣਾ, ਕੋਈ ਤਕਨੀਕੀ ਮਾਹਿਰ ਚਾਹੀਦੇ, ਕੋਈ ਸਟੂਡੀਓ ਬਣਾ ਕੇ ਦੇਣਾ, ਕੋਈ ਕਿਤੋਂ ਇੱਕ ਥਾਂ ਤੋਂ ਪ੍ਰਸਾਰਣ ਲੈ ਕੇ ਉੱਥੇ ਲਿਆ ਕੇ ਸਾਰਿਆਂ ਨੂੰ ਬ੍ਰੌਡਕਾਸਟਿੰਗ ਲਾ ਕੇ ਸਾਰਿਆਂ ਨੂੰ ਰਿਲੀਜ਼ ਕਰਨਾ ਸੀ, ਉਹ ਸਾਰਾ ਪ੍ਰਬੰਧ ਸਰਕਾਰ ਕਰਕੇ ਦੇਣ ਲਈ ਤਿਆਰ ਹੈ। ਤੇ ਉਸ ਦੇ ਜਵਾਬ ਵਜੋਂ ਹਰਵਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਮਣੇ ਕਿ ਇਹ ਤਾਂ ਹਮਲਾ ਹੈ, ਇਹ ਤਾਂ ਜੀ ਤੁਹਾਡੀ ਸਾਜ਼ਿਸ਼ ਹੈ, ਤੁਸੀਂ ਧਾਰਮਿਕ ਕੰਮਾਂ 'ਚ ਦਖਲਅੰਦਾਜ਼ੀ ਦੇ ਰਹੇ ਹੋ, ਤੁਸੀਂ ਗੁਰਦੁਆਰੇ ਦੇ ਪ੍ਰਬੰਧਾਂ 'ਚ ਦਖਲਅੰਦਾਜ਼ੀ ਦੇ ਰਹੇ ਹੋ, ਤੁਸੀਂ ਆਪਣਾ ਕੰਮ ਕਰੋ, ਸਾਨੂੰ ਆਪਣਾ ਕੰਮ ਕਰਨ ਦਿਓ, ਸਾਨੂੰ ਪਤਾ ਹੈ। ਉਹਨਾਂ ਨੇ ਫਿਰ ਇਹ ਵੀ ਕਿਹਾ ਕਿ ਸਾਡੇ ਤੇ ਇਹ ਵੀ ਹਵਾ ਉਛਾਲੀ ਜਾ ਰਹੀ ਕਿ ਅਸੀਂ ਪੈਸੇ ਲੈਂਦੇ ਹਾਂ, ਅਸੀਂ ਕੋਈ ਪੈਸਾ ਨਹੀਂ ਲੈਂਦੇ, ਪਰ ਇਹ ਨਹੀਂ ਉਹਨਾਂ ਨੇ ਦੱਸਿਆ ਕਿ ਅਸੀਂ ਦਿੰਦੇ ਹਾਂ ਜਾਂ ਨਹੀਂ। ਜਦੋਂ ਕਿ ਇਹ ਚਰਚਾ ਜਿਉਂਦੀ ਤਿਉਂ ਖੜੀ ਹੈ ਕਿ ਇੱਕ ਪ੍ਰਸਾਰਣ ਵੀ ਦਿੰਦੇ ਆ ਤੇ ਦੂਆ ਉਹਨਾਂ ਨੂੰ ਚਲਾਉਣ ਦੇ ਵਜੋਂ ਪੈਸੇ ਵੀ ਦਿੰਦੇ ਆ ਕਿ ਜੀ ਹਾਂ, ਉਹ ਪ੍ਰਸਾਰਣ ਕਰਦੇ ਆ, ਇਸ ਲਈ ਉਹਨਾਂ ਦਾ ਖਰਚਾ ਹੁੰਦਾ। ਸੋ ਇਹ ਵੀ ਸਵਾਲ ਖੜੇ ਨੇ। ਪਰ ਦੂਸਰੇ ਪਾਸੇ ਧਾਮੀ ਹੋਰੀ ਕਹਿੰਦੇ ਕਿ ਇਹ ਕਹਿਣਾ ਕਿ ਹਾਂ ਭਾਈ ਕਿ ਸਾਰਿਆਂ ਨੂੰ ਦੇ ਦਿਓ, ਕਹਿੰਦੇ ਕੱਲ ਨੂੰ ਕੀ ਪਤਾ ਕਿ ਉੱਪਰ ਗੁਰਬਾਣੀ ਚੱਲ ਰਹੀ ਹੋਵੇ, ਥੱਲੇ ਕਾਹਦਾ ਇਸ਼ਤਿਹਾਰ ਚੱਲ ਜਾਵੇ, ਇਹਦੀ ਗਰੰਟੀ ਕੌਣ ਲਊਗਾ? ਭਗਵੰਤ ਮਾਨ ਲੈਣਗੇ ਕਹਿੰਦੇ, ਜਾਂ ਚੈਨਲ ਲਊਗਾ? ਕੌਣ ਲਊਗਾ? ਸੋ ਇਸ ਲਈ ਘੱਟੋ ਘੱਟ ਕਹਿੰਦੇ ਜਿਹੜਾ ਹੁਣ ਚੈਨਲ ਚਲਾ ਰਿਹਾ ਉਹਨੂੰ ਸਿੱਖ ਮਰਿਆਦਾ ਦਾ, ਰਹਿਤ ਮਰਿਆਦਾ ਦਾ, ਸਾਡੇ ਨਿਯਮਾਵਲੀ ਦਾ, ਸ਼੍ਰੋਮਣੀ ਕਮੇਟੀ ਦੇ ਖੇਤਰ ਦਾ, ਉਹ ਸਾਰਾ ਕਹਿੰਦੇ ਸਮਝ ਆ, ਸੂਝ ਆ। ਇਸ ਲਈ ਕਹਿੰਦੇ ਕਿ ਉਹ ਪੰਥਕ ਸਮਝ ਸੂਝ ਰੱਖਣ ਵਾਲੀ ਧਿਰ ਹੈ, ਇਸ ਲਈ ਉਹਦੇ ਕੋਲ। ਪਰ ਇਹ ਸਭ ਦੇ ਦਰਮਿਆਨ ਆਪਾਂ ਇਹ ਗੱਲ ਸਾਂਝੀ ਕਰ ਰਹੇ ਹਾਂ ਜੀ ਕਿ ਹੋ ਸਕਦਾ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਣ ਦੀ ਨਵੀਂ ਨੀਤੀ ਜਲਦ ਹੀ ਅਗਲੇ ਮਹੀਨੇ ਤੱਕ ਲਿਆਵੇ। ਠੀਕ ਹੈ। ਹੋ ਸਕਦਾ ਕਿ ਜੁਲਾਈ ਤੋਂ ਬਾਅਦ ਇਹ ਪ੍ਰਸਾਰਣ ਦਾ ਰਾਹ ਖੁੱਲ ਜਾਵੇ। ਹੋ ਸਕਦਾ ਟੀਵੀ ਇੱਕੋ ਰਹੇ, ਹੋ ਸਕਦਾ 4 ਰੇਡੀਓ ਨੂੰ ਮਿਲ ਜਾਵੇ, ਹੋ ਸਕਦਾ ਵਿਦੇਸ਼ੀ ਕੋਈ ਚੈਨਲਾਂ ਨੂੰ ਮਿਲ ਜਾਵੇ, ਹੋ ਸਕਦਾ ਇੱਕ ਲਾਈਨ ਬਣ ਜਾਵੇ ਕਿ ਉੱਥੇ ਆਓ ਭਾਈ, ਉੱਥੋਂ ਆਪਣਾ ਲਾਓ ਤੇ ਉੱਥੋਂ ਲੈ ਲਓ। ਹੁਣ ਇੰਨੇ ਕੈਮਰੇ ਤਾਂ ਅੰਦਰ ਲਵਾ ਨਹੀਂ ਦੇਣੇ। ਸਹੀ ਗੱਲ ਹੈ ਨਾ, ਮਤਲਬ ਕਿ ਇਹ ਪ੍ਰੈਸ ਕਾਨਫਰੰਸ ਤਾਂ ਹੈ ਨਹੀਂ ਗੀ ਕਿ ਜਿੱਥੇ ਤੁਸੀਂ ਕਹੋਗੇ ਸਾਡਾ ਮੈਕ ਵੀ ਦਿਖਣਾ ਚਾਹੀਦਾ, ਸਾਡਾ ਕੈਮਰਾ ਵੀ ਦਿਖਣਾ ਚਾਹੀਦਾ। ਇਸ ਲਈ ਹੋਣਾ ਤਾਂ ਇਹੀ ਚਾਹੀਦਾ ਕਿ ਉੱਥੇ ਭਾਈ ਇੱਕ ਟੀਮ ਪੱਕੀ ਖੜੀ ਹੈ, ਚਾਹੇ ਉਹ ਸ਼੍ਰੋਮਣੀ ਕਮੇਟੀ ਦੀ ਆਪਣੀ ਟੀਮ ਹੋਵੇ, ਉਹ ਟੀਮ ਆਪਣੇ ਮੁਲਾਜ਼ਮ ਭਰਤੀ ਕਰੋ, ਰੁਜ਼ਗਾਰ ਮਿਲੇਗਾ 4 ਹੋਰ ਨੂੰ। ਸੋ ਇਸ ਲਈ ਉਹ ਟੀਮ ਉੱਥੇ ਪ੍ਰਸਾਰਣ ਦਾ ਲੈ ਕੇ ਇੱਕ ਰੂਮ ਦੇ ਵਿੱਚ ਸਰਵਿਸ ਦੇਵੇ ਤੇ ਉੱਥੋਂ ਸਾਰਿਆਂ ਲਈ ਕਾਸਟਿੰਗ ਹੋਵੇਗੀ। ਜਿਹਨੇ ਆਪਣੀ ਤਾਰ ਲਾਉਣੀ ਹੈ ਭਾਈ ਲਾਓ ਤੇ ਲੈ ਲਓ।
ਸੋ ਇਸ ਦੇ ਉੱਤੇ ਚਰਚਾ ਇਸ ਲਈ ਚੱਲੀ ਆ ਕਿ ਇਹ ਜਿਹੜਾ ਹੁਣ ਵਾਲੇ ਚੈਨਲ ਦੇ ਨਾਲ ਜਿਹੜਾ ਕੰਟਰੈਕਟ ਆ ਉਹ ਜੁਲਾਈ ਮਹੀਨੇ ਮੁੱਕ ਜਾਣਾ। ਤੇ ਜੀ ਜੁਲਾਈ ਮਹੀਨੇ ਜਦੋਂ ਕੰਟਰੈਕਟ ਮੁੱਕਣਾ ਤੇ ਪਤਾ ਲੱਗ ਰਿਹਾ ਕਿ ਇਸ ਬੈਠਕ ਦੇ ਵਿੱਚ ਵੀ ਇਹ ਚਰਚਾ ਆਈ ਆ ਕਿ ਇਹ ਮੁੱਦਾ ਜੇ ਬੜਾ ਬਣਿਆ ਤਾਂ ਇਹ ਸ਼੍ਰੋਮਣੀ ਕਮੇਟੀ ਕਿਤੇ ਅਕਾਲੀ ਦਲ ਦੇ ਖਿਲਾਫ ਤਾਂ ਨਹੀਂ ਹੁਣ ਚਲਾ ਜਾਏਗਾ। ਸੋ ਇਸ ਲਈ ਜਦ ਕਹਿੰਦੇ ਆਪਣਾ ਦਬਕਾ ਸੀ, ਆਪਣਾ ਪਕੜ ਸੀ ਜੀ ਤਾਂ ਚੱਲ ਗਿਆ ਹੈ, ਹੁਣ ਆਪਣੀ ਪਕੜ ਢਿੱਲੀ ਪੈ ਰਹੀ ਹੈ। ਇਸ ਮਸਲੇ ਵਜੋਂ ਵੀ ਐਸਜੀਪੀਸੀ ਵੱਲੋਂ ਵੀ ਔਰ ਅਕਾਲੀ ਦਲ ਵੱਲੋਂ ਵੀ ਇਸ ਪਹਿਲੂ ਨੂੰ ਵਿਚਾਰਿਆ ਜਾ ਰਿਹਾ। ਸੋ ਇਸ ਵਿਚਾਰ ਦੇ ਵਿੱਚੋਂ ਇਹ ਚਰਚਾ ਨਿਕਲ ਰਹੀ ਹੈ ਕਿ ਹੋ ਸਕਦਾ ਹੈ ਜੂਨ ਮਹੀਨੇ ਦੇ ਵਿੱਚ ਨਵੀਂ ਨੀਤੀ ਸਾਹਮਣੇ ਆ ਜਾਵੇ ਔਰ ਐਕਟੀ ਐਸਜੀਪੀਸੀ ਟੈਂਡਰ ਅਪਲਾਈ ਕੱਢ ਦੇਵੇ ਕਿ ਟੈਂਡਰ ਭਰੋ ਭਾਈ, ਫਿਰ ਦੇਖਦੇ ਹਾਂ ਕਿ ਫਿਰ ਕਿਹੜੇ ਕਿਹੜੇ ਚੈਨਲਾਂ ਦੀ ਚਿੱਠੀਆਂ ਆਉਂਦੀਆਂ ਨੇ, ਉਹਦੇ ਨਿਯਮਾਵਲੀ ਤੇ ਕਿਹੜੇ ਕਿਹੜੇ ਖਰੇ ਉਤਰਦੇ ਨੇ, ਕਿਹਨੂੰ ਕਿਹਨੂੰ ਅਧਿਕਾਰ ਦਿੱਤਾ ਜਾ ਸਕਦਾ, ਕਿਹਨੂੰ ਨਹੀਂ ਦਿੱਤਾ ਜਾ ਸਕਦਾ। ਫਿਰ ਇਹਦੇ ਪਰ ਰਾਏ ਬਣਾਂਗੇ। ਹੋ ਸਕਦਾ ਇੱਕ ਕਮੇਟੀ ਬਣੇ, ਉਹ ਕਮੇਟੀ ਨਵੀਂ ਨੀਤੀ ਲਿਆਵੇ, ਉਹ ਨਵੀਂ ਨੀਤੀ ਦੇ ਹਵਾਲੇ ਨਾਲ ਟੈਂਡਰ ਆਉਣ, ਟੈਂਡਰ ਦੇ ਹਵਾਲੇ ਨਾਲ ਜੁਲਾਈ ਤੋਂ ਬਾਅਦ ਪ੍ਰਸਾਰਣ ਦਾ ਰਾਹ ਖੁੱਲ੍ਹ ਜਾਵੇ। ਸੋ ਇਹ ਇੱਕ ਅਸਾਰ ਹੈ ਜੀ ਕਿ ਹਾਂ ਗੁਰਬਾਣੀ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੁਣ ਵੱਖੋ-ਵੱਖ ਚੈਨਲਾਂ ਉੱਤੇ, ਰੇਡੀਓ ਉੱਤੇ, ਵੱਖੋ-ਵੱਖ ਮਾਧਿਅਮ ਰਾਹੀਂ ਜੁਲਾਈ ਮਹੀਨੇ ਤੋਂ ਬਾਅਦ ਸਾਹਮਣੇ ਆਉਣ ਦੀ ਆਸ ਵੱਜੀ ਹੈ। ਉਹ ਕਿਸ ਤਰ੍ਹਾਂ ਦਾ ਹੁੰਦਾ ਹੈ, ਪਰ ਧਾਮੀ ਹੋਰਾਂ ਨੇ ਸਰਕਾਰ ਨੂੰ ਸਾਫ਼ ਕਹਿਤਾ ਕਿ ਤੁਸੀਂ ਇਹ ਨਾ ਸਮਝੋ ਕਿ ਹਾਂ ਤੁਹਾਡੇ ਮਤਲਬ ਕਿ ਦਬਾਅ ਹੇਠ ਅਸੀਂ ਕੰਮ ਕਰਾਂਗੇ ਜਾਂ ਕੁਝ ਕਰਾਂਗੇ, ਪਰ ਇੱਧਰ ਅੰਦਰ ਇਹ ਖਿਚੜੀ ਵੀ ਪੱਕ ਰਹੀ ਹੈ। ਸੋ ਇਹ ਤੋਂ ਇੱਕ ਆਸ ਸੰਗਤ ਨੂੰ ਵੀ ਜਾਗੀ ਆ, ਮੀਡੀਆ ਅਦਾਰਿਆਂ ਨੂੰ ਵੀ ਜਾਗੀ ਆ। ਸੋ ਉਹਦਾ ਕ੍ਰਾਈਟੇਰੀਆ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਹੋਗੀ। ਹੋ ਸਕਦਾ ਜੁਲਾਈ ਤੋਂ ਸਿੱਧਾ ਪ੍ਰਸਾਰਣ ਸਾਰਿਆਂ ਲਈ ਖੁੱਲ੍ਹ ਜਾਵੇ ਸ਼ਾਇਦ। ਜੀ ਆਪਾਂ ਨੂੰ ਯਾਦ ਹੋਣਾ ਵੀ ਕਈ ਮਹੀਨੇ ਪਹਿਲਾਂ ਕਹਿੰਦੇ ਸੀਗੇ ਵੀ ਆਪਣਾ YouTube ਚੈਨਲ ਜਾਂ ਆਪਣਾ ਚੈਨਲ ਚਾਲੂ ਕਰਨ ਦੀ ਵੀ ਗੱਲ ਉਦੋਂ ਉਸ ਟਾਈਮ ਦੇ ਉੱਤੇ ਚੱਲੀ ਸੀ। ਲੋਕਾਂ ਨੇ ਵੀ ਕਿਹਾ ਸੀ, ਜਿਹੜੇ ਟੈਕਨੋਲੋਜੀ ਨਾਲ ਬਿਲਕੁਲ ਇਹ ਬਡੂੰਗਰ ਜਥੇਦਾਰ ਬਡੂੰਗਰ ਸਾਹਿਬ ਹੋਰੀ ਜਦੋਂ ਪ੍ਰਧਾਨ ਸੀ ਹੈ ਨਾ, ਬੀਬੀ ਕਿਰਨਜੋਤ ਕੌਰ ਹੋਰਾਂ ਦੇ ਨਾਲ ਸੀ, ਉਸ ਸਮੇਂ ਉਹਨਾਂ ਦੇ ਟੀਮ ਦੇ ਵਿੱਚ ਸੀ, ਉਸ ਸਮੇਂ ਪੂਰਾ ਖਾਕਾ ਤਿਆਰ ਹੋ ਗਿਆ ਸੀ, ਇੰਟਰਵਿਊਆਂ ਲੈ ਰਹੀਆਂ ਗਈਆਂ ਸੀ। ਸੋ ਇਸ ਲਈ ਉਹ ਪ੍ਰਕਿਰਿਆ ਉਸ ਸਮੇਂ ਬੜੀ ਤਾਦਾਦ ਸ਼ੁਰੂ ਹੋ ਗਈ ਸੀ ਕਿ ਹਾਂ ਆਪਾਂ ਇਹਨੂੰ ਚੈਨਲ ਬਣਾਉਣਾ। ਤੇ ਅਚਾਨਕ ਪਤਾ ਨਹੀਂ ਕਿਸੇ ਇਸ ਘਰਾਣਿਆਂ ਨੇ ਜਿਹੜੇ ਚੈਨਲ ਚਲਾਉਂਦੇ ਨੇ ਉਹਨਾਂ ਨੇ ਡੱਬਾ ਬੰਦ ਕਰਾਤੀ ਗੱਲਬਾਤ। ਉਹ ਪ੍ਰੋਜੈਕਟ ਤਿਆਰ ਹੋਇਆ, ਉਹ ਅਜੇ ਵੀ ਦਸਤਾਵੇਜ਼ੀ ਰੂਪ ਚ ਤਿਆਰ ਹੈ ਉਹ। ਜੀ 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 ਬਿਲਕੁਲ।